ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਸ਼ੰਕਰ ਜੈ ਕਿਸ਼ਨ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਬੋਲਦਿਆਂ ਦਹਿਸ਼ਤਗਰਦੀ ਦੇ ਜਿਹੜੇ ਮੁੱਦੇ ਤੇ ਚੀਨ ਤੇ ਪਾਕਿਸਤਾਨ ਨੂੰ ਚੰਗੀ ਤਰ੍ਹਾਂ ਜਿਹੜੇ ਨੇ ਉਹ ਰਗੜੇ ਦਿੱਤੇ ਨੇ। ਸੋ ਭਾਰਤ ਜਿਹੜਾ ਕਿ ਇੱਕ ਨਾਜ਼ੀਵਾਦੀ ਤੇ ਫਾਸ਼ੀਵਾਦੀ ਸਟੇਟ ਬਣ ਚੁੱਕਾ ਹੈ, ਪਰ ਉਹ ਅਗਰੈਸਿਵ ਡੈਮੋਕ੍ਰੇਸੀ ਦੇ ਮੋਡ ਵਿੱਚ ਹੈ। ਸੋ ਪਾਕਿਸਤਾਨ ਕਿਉਂ ਨਹੀਂ ਡੈਮੋਕ੍ਰੇਸੀ ਜਿਹੜੀ ਹੈ ਵਿੱਚ ਹਮਲਾਵਰ ਰੁਖ ਅਪਣਾਉਂਦਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇੱਕ ਪਾਕਿਸਤਾਨੀ ਚੈਨਲ ਨਾਲ ਇੰਟਰਵਿਊ 'ਚ ਜਦੋਂ ਮੈਂ ਇਹ ਕਿਹਾ ਕਿ ਦੇਖੋ ਪਾਕਿਸਤਾਨ ਨੂੰ ਇਸ ਵੇਲੇ ਐਗਰੈਸਿਵ ਡਿਪਲੋਮੇਸੀ ਕਰਨੀ ਚਾਹੀਦੀ ਹੈ ਜੀ, ਕਿਉਂਕਿ ਉਹ ਵਿਕਟਮ ਹੈ ਇੰਡੀਅਨ ਟੈਰਰਿਜ਼ਮ ਦਾ। ਬਲੂਚਿਸਤਾਨ 'ਚ ਗੜਬੜ ਕਰਵਾ ਰਹੇ ਨੇ, ਅਫਗਾਨਿਸਤਾਨ 'ਚ ਪੀਸ ਪ੍ਰੋਸੈਸ ਨੂੰ ਡੀਰੇਲ ਕਰ ਰਹੇ ਨੇ ਔਰ ਬਾਹਰ ਝੂਠਾ ਪ੍ਰੋਪੇਗੈਂਡਾ ਕਰ ਰਹੇ ਨੇ। ਤੇ ਉਹ ਅੱਗੋਂ ਜਸਟੀਫਾਈ ਕਰ ਰਿਹਾ ਸੀ, ਨਹੀਂ ਦੇਖੋ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਇੱਥੇ ਉਠਾਇਆ ਉੱਥੇ ਉਠਾਇਆ। ਮੈਂ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਫਿਰ ਪਤਾ ਹੀ ਨਹੀਂ ਹੈ ਕਿ ਐਗਰੈਸਿਵ ਡਿਪਲੋਮੇਸੀ ਕੀ ਹੁੰਦੀ ਹੈ। ਅਸੀਂ ਪਿਛਲੇ ਦਿਨਾਂ 'ਚ ਵੀ ਕੱਲ੍ਹ ਵੀ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਅਜੇ 1 ਜਨਵਰੀ ਨੂੰ ਇਹਨਾਂ ਦੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਰੋਟੇਸ਼ਨਲ ਮੈਂਬਰਸ਼ਿਪ ਸ਼ੁਰੂ ਹੋਈ ਹੈ। ਕਿਵੇਂ ਉਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਤ੍ਰਿਮੂਰਤੀ ਇਹ ਕਿ ਜੀ ਅਸੀਂ 3 ਕਮੇਟੀਆਂ 'ਚ ਆ ਗਏ ਹਾਂ, ਤਾਲਿਬਾਨ ਕਮੇਟੀ, ਲਿਬੀਆ ਕਮੇਟੀ ਔਰ ਟੈਰਰਿਜ਼ਮ, ਉਹਦੇ ਚੇਅਰਮੈਨ ਹੀ ਸਾਨੂੰ ਮਿਲਣੀ ਹੈ ਕਿ ਵੀ ਉਹ ਤਾਂ ਐਗਰੈਸਿਵਲੀ ਉਹਨਾਂ ਨੇ ਪਾਕਿਸਤਾਨ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹੋਇਆ। ਔਰ ਸਾਨੂੰ ਇਹਦੇ ਬਾਵਜੂਦ ਜੋ ਕੁਝ ਉੱਥੇ ਚੱਲ ਰਿਹਾ, ਕੋਈ ਮੈਨੂੰ ਨਹੀਂ ਨਜ਼ਰ ਆਇਆ ਕਿ ਕੋਈ ਐਗਰੈਸਿਵ ਡਿਪਲੋਮੇਸੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਵੱਲੋਂ ਹੋ ਰਹੀ ਹੈ। ਲੱਗਦਾ ਹੀ ਨਹੀਂ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈ ਵੀ ਇਹਨਾਂ ਦਾ ਐਂਬੈਸਡਰ ਕੌਣ ਹੈ ਪਾਕਿਸਤਾਨ ਐਂਬੈਸੀ ਦੇ ਵਿੱਚ। ਕੋਈ ਕਿਤੇ ਐਕਟੀਵਿਟੀ, ਕੋਈ ਸਟੇਟਮੈਂਟ ਕੋਈ ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ। ਔਰ ਅੱਜ ਜਦੋਂ ਮੈਂ ਦੇਖੀ ਫਿਰ ਇਹ ਖਬਰ ਕਿ ਵੀ ਉਸੇ ਹੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਵਰਚੁਅਲ ਕਾਨਫਰੰਸ 'ਚ ਭਾਰਤ ਦਾ ਫੋਰਨ ਮਿਨਿਸਟਰ ਜੈ ਸ਼ੰਕਰ, ਜਿਹਦੀ ਉਹਨਾਂ ਦੇ ਮੀਡੀਆ ਨੇ ਖਬਰ ਹੀ ਇਹ ਲਾਈ ਹੈ, ਇਨ ਫਸਟ ਸਪੀਚ ਐਟ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਜੈ ਸ਼ੰਕਰ ਸਲੈਮਸ ਚਾਈਨਾ ਐਂਡ ਪਾਕਿਸਤਾਨ ਔਨ ਟੈਰਰਿਜ਼ਮ। ਇਹ ਉਹਦੀ ਪਹਿਲੀ ਸਪੀਚ ਦੇ ਵਿੱਚ ਹੀ ਉਹਨੇ ਇਹ ਕਿਹਾ ਕਿ ਭਾਈ ਇਹ ਜਿਹੜੀ UN ਕਹਿੰਦੀ ਹੈ ਜੀ ਗੁੱਡ ਟੈਰਰਿਸਟ ਔਰ ਬੈਡ ਟੈਰਰਿਸਟ, ਇਹ ਬਿਲਕੁਲ ਡਿਸਟਿੰਕਸ਼ਨ ਨਾ ਕਰੋ। ਔਰ ਉਹਨੇ ਨਾਲ ਹੀ ਚਾਈਨਾ ਔਰ ਪਾਕਿਸਤਾਨ ਦੋਨਾਂ ਨੂੰ ਹੀ ਧੁਰਦਿਆਂ ਕਿਹਾ ਕਿ ਪ੍ਰੋਸੈਸ ਆਫ ਡੈਜ਼ਿਗਨੇਟਿੰਗ ਟੈਰਰਿਸਟ ਇੰਡੀਵਿਜੂਅਲ ਐਂਡ ਐਂਟੀਟੀਜ਼ ਐਜ਼ ਵੈਲ ਐਜ਼ ਫੇਲਿੰਗ ਟੂ ਸਟਾਪ ਦਾ ਫੰਡਿੰਗ ਆਫ ਟੈਰਰ। ਹੁਣ ਫੰਡਿੰਗ ਆਫ ਟੈਰਰ ਪਾਕਿਸਤਾਨ ਨੂੰ ਕਹਿ ਰਹੇ ਨੇ ਕਿ ਵੀ ਉਹ ਕਰ ਰਿਹਾ, ਉਹਦੇ ਤੇ ਕੋਈ ਐਕਸ਼ਨ ਨਹੀਂ। ਚੀਨ ਨੂੰ ਕਹਿ ਰਹੇ ਨੇ ਜੀ ਜਿਵੇਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਦਹਿਸ਼ਤਗਰਦ ਬਣਾਓ, ਚੀਨ ਜਿਹੜਾ ਉਹਨਾਂ ਨੂੰ ਬਲੌਕ ਕਰ ਦਿੰਦਾ। ਔਰ ਆਪਣੀ ਉਸ ਸਪੀਚ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਟੈਰਰਿਜ਼ਮ ਨੂੰ। ਦਾ ਪ੍ਰੈਕਟਿਸ ਆਫ ਪਲੇਸਿੰਗ ਬਲੌਕਸ ਐਂਡ ਹੋਲਡਸ ਔਨ ਲਿਸਟਿੰਗ ਰਿਕੁਐਸਟ ਵਿਦਾਊਟ ਐਨੀ ਰਾਈਮ ਔਰ ਰੀਜ਼ਨ ਮਸਟ ਐਂਡ। ਦਿਸ ਓਨਲੀ ਐਰੋਡਸ ਆਵਰ ਕਲੈਕਟਿਵ ਕ੍ਰੈਡੀਬਿਲਿਟੀ। ਇਹ ਹੈ ਕਿ ਵੀ ਜਿਹੜਾ ਸ਼ੈਤਾਨ ਹੈ ਉਹ ਸਰਮਨ ਦੇ ਰਿਹਾ ਹੈ ਧਰਮ ਦੇ ਉੱਤੇ, ਮਜ਼ਹਬ ਦੇ ਉੱਤੇ, ਕਿ ਲੋਕਾਂ ਨੂੰ ਆਪਣਾ ਈਮਾਨ ਕਿਵੇਂ ਕਾਇਮ ਰੱਖਣਾ ਚਾਹੀਦਾ। ਵੀ ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਮੁਲਕ, ਸਭ ਤੋਂ ਵੱਡੀ ਟੈਰਰਿਸਟ ਜਮਾਤ RSS, ਜਿਸ ਨੂੰ ਹੈਡ ਕਰ ਰਿਹਾ ਹੈ ਇਹ ਮੋਦੀ, ਜਿਹੜਾ ਮਰਡਰਰ, ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਜਿਹਦੇ ਹੱਥਾਂ ਦੇ ਉੱਤੇ ਹੈ, ਉਹਦਾ ਬਣਾਇਆ ਇਹ ਜਿਹੜਾ ਨੋਮੀਨੇਟਡ ਫੋਰਨ ਮਿਨਿਸਟਰ, ਜਿਹਨੇ ਕਦੇ ਮੈਂਬਰ ਪੰਚਾਇਤ ਨਹੀਂ ਬਣਿਆ, ਉਹ ਆ ਕੇ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਕਹਿ ਰਿਹਾ ਕਿ ਜੀ ਪਾਕਿਸਤਾਨ ਔਰ ਚਾਈਨਾ ਇਹ ਬਲੌਕ ਕਰ ਰਹੇ ਨੇ ਔਰ ਇਹ ਜਿਹੜਾ ਇਹ ਟੈਰਰਿਜ਼ਮ ਨੂੰ ਵਧਾਵਾ ਦੇ ਰਹੇ ਨੇ। ਔਰ ਇਸ ਸਾਰੇ ਦੇ ਨਾਲ ਉਹਨੇ ਇਹ ਕਿਹਾ ਕਿ ਦੇ ਆਰ ਕਲੀਅਰਲੀ ਗਿਲਟੀ ਆਫ ਏਡਿੰਗ ਐਂਡ ਸਪੋਰਟਿੰਗ ਟੈਰਰਿਜ਼ਮ ਐਂਡ ਵਿਲਫੁਲੀ ਪ੍ਰੋਵਾਈਡ ਫਾਈਨੈਂਸ਼ੀਅਲ ਅਸਿਸਟੈਂਸ ਐਂਡ ਸੇਫ ਹੇਵਨ ਟੂ ਦੈਮ। ਇਹ ਵੀ ਪਾਕਿਸਤਾਨ ਦੇ ਲਈ। ਔਰ ਹੁਣ ਜੇ ਉਹਨਾਂ ਦਾ ਇਹ ਹੈ ਨਾਲ ਉਹ ਕਿਹਾ ਜੀ ਦੇਖੋ ਇਹ ਦਾਊਦ ਇਬਰਾਹਿਮ ਵਰਗੇ ਐਂਡ ਟੈਰਰ ਫਾਈਨੈਂਸ਼ੀਅਲ ਦਾਊਦ ਇਬਰਾਹਿਮ, ਹੀ ਸਪੋਕ ਆਫ 5-star ਟ੍ਰੀਟਮੈਂਟ ਹੀ ਰਿਪੋਰਟਡਲੀ ਇੰਜੋਇਜ਼ ਇਨ ਪਾਕਿਸਤਾਨ। ਹੁਣ ਇਸ ਤੋਂ ਅੱਗੇ ਤਾਂ ਕੁਛ ਨਹੀਂ ਹੈ। ਤੇ ਜੇ ਅਜੇ ਵੀ ਪਾਕਿਸਤਾਨ ਦੇ ਡਿਪਲੋਮੈਟਸ ਨੂੰ ਇਹ ਨਹੀਂ ਪਤਾ ਕਿ ਭਾਈ ਐਗਰੈਸਿਵ ਡਿਪਲੋਮੇਸੀ ਕੀ ਹੁੰਦੀ ਹੈ, ਔਰ ਇੰਡੀਆ ਨੇ ਇੱਥੇ ਹੀ ਨਹੀਂ, ਜਿਹੜੀ FATF ਦੇ ਵਿੱਚ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਐਕਸ਼ਨ ਜਿਹੜੀ ਹੈ ਉਹ ਟਾਸਕ ਫੋਰਸ ਹੈ, ਜਿਹਦੇ 'ਚ ਪਾਕਿਸਤਾਨ ਨੂੰ ਉਹਨਾਂ ਨੇ ਗ੍ਰੇ ਏਰੀਏ 'ਚ ਰੱਖਿਆ ਹੋਇਆ, ਗ੍ਰੇ ਲਿਸਟ ਨੈਕਸਟ ਮੰਥ, ਉਹਦੇ 'ਤੇ ਵੀ ਇੰਡੀਆ ਦੀ ਹੁਣ ਲੌਬੀ ਹੋਏਗੀ ਕਿ ਪਾਕਿਸਤਾਨ ਨੂੰ ਬਲੈਕ ਲਿਸਟ ਕਰੋ। ਔਰ ਉਸ ਸਾਰੇ 'ਚ ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਹੁਣ ਤਾਲਿਬਾਨ ਨਾਲ ਰਿਲੇਟਡ ਕਮੇਟੀ ਦੇ ਵੀ ਚੇਅਰਮੈਨ ਹੈ, ਜ਼ਾਹਰ ਹੈ ਅਫਗਾਨਿਸਤਾਨ 'ਚ ਵੀ ਇੰਟਰਫੇਰੈਂਸ, ਔਰ ਜਿਹੜੀ ਹੈ ਫਿਊਚਰ 'ਚ 2022 'ਚ
ਟੈਰਰਿਜ਼ਮ ਕਮੇਟੀ ਦਾ ਵੀ ਅਸੀਂ ਹੈੱਡ ਬਣਨਾ ਹੈ ਔਰ ਇਹ ਜਿਹੜਾ ਸਾਰਾ ਹੈ ਇਸ ਨੂੰ ਅਸੀਂ ਹੁਣ ਦੇਖਾਂਗੇ ਕਿ ਵੀ ਅਸੀਂ ਕਿਵੇਂ ਜਿਹੜਾ ਟੈਰਰਿਜ਼ਮ ਨੂੰ ਖਤਮ ਕਰਨਾ ਹੈ। ਸੋ ਮਤਲਬ ਮੈਂ ਤਾਂ ਹੁਣ ਇਹ ਵੀ ਨਹੀਂ ਹੈ ਕਿ ਕੋਈ ਕਿਸੇ ਤੇ ਗਿਲਾ ਹੈ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਕਈ ਵਾਰ ਸ਼ਾਇਦ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਉਹ ਆਪਣਾ ਉਨੀ ਕਿ ਉਹਨਾਂ ਨੇ ਨੌਕਰੀ ਕਰਨੀ ਹੈ, ਉਹਨਾਂ ਦੇ ਡਿਪਲੋਮੈਟਸ ਨੇ ਕੋਈ ਜਿਹਨੂੰ ਕਹਿੰਦੇ ਨੇ ਕਿ ਜਿਹੜੀ ਵਤਨ ਦਾ ਜੇ ਇਸ਼ਕ ਪਿਆਰ ਹੋਏ ਫਿਰ ਤੁਸੀਂ ਆਪਣਾ ਜੌਬ ਦਾਇਰਾ ਨਹੀਂ ਦੇਖਦੇ ਕਿ ਤੁਹਾਨੂੰ ਕੋਈ ਦੇਖ ਰਿਹਾ ਕਿ ਨਹੀਂ। ਉਹ ਦੁਨੀਆ ਭਰ 'ਚ ਜਿਹੜਾ ਨੇ ਉਹ ਢੰਡੋਰਚੀ ਬਣੇ ਹੋਏ ਨੇ ਬਦਨਾਮ ਕਰਨ ਦੇ ਲਈ। ਤੁਸੀਂ ਵਿਕਟਮ ਹੁੰਦਿਆਂ ਹੋਇਆਂ ਵੀ ਆਪਣਾ ਢੋਲ ਤੇ ਡਗਾ ਨਹੀਂ ਲਾ ਸਕਦੇ, ਫਿਰ ਤਾਂ ਰੱਬ ਹੀ ਰੱਖ ਹੈ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਔਰ ਅੱਜ ਅਸੀਂ 3 ਸ਼ਲੋਕ ਉਹਨਾਂ ਦੇ ਵਿਚਾਰ ਲਈ ਚੁਣੇ ਨੇ। ਪਹਿਲਾ, ਕਬੀਰਾ ਏਕ ਅਚੰਭੋ ਦੇਖਿਓ, ਹੀਰਾ ਹਾਟ ਬਿਕਾਏ, ਬਣਜਣ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਹੁਣ ਜ਼ਾਹਰ ਹੈ ਕਿ ਹਰ ਫਕੀਰ ਰੱਬ ਨਾਲ ਜੁੜਿਆ ਇਨਸਾਨ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਤੇਰਾ ਇਨਸਾਨ, ਤੇਰਾ ਇਹ ਇਨਸਾਨੀ ਵਜੂਦ ਬਹੁਤ ਪ੍ਰੈਸ਼ੀਅਸ ਹੈ। ਰੱਬ ਨੇ ਤੈਨੂੰ ਇੱਕ ਖੂਬਸੂਰਤ ਬਾਡੀ ਦਿੱਤੀ ਹੈ, ਖੂਬਸੂਰਤ ਅੰਦਾਜ਼ 'ਚ ਜ਼ਿੰਦਗੀ ਜਿਉਣ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਨੇ। ਤੇਰਾ ਇਹ ਹੀਰੇ ਵਰਗੀ ਜ਼ਿੰਦਗੀ ਹੈ, ਇਹਨੂੰ ਰੱਬ ਦੀ ਇਬਾਦਤ 'ਚ, ਰੱਬ ਦੀ ਯਾਦ 'ਚ, ਰੱਬ ਦੀ ਖਲਕਤ ਦੀ ਸੇਵਾ 'ਚ ਗੁਜ਼ਾਰ। ਇਸ ਨੂੰ ਐਸ਼ੋ ਇਸ਼ਰਤ ਔਰ ਫਜ਼ੂਲ ਵਕਾਰਾਂ ਦੇ ਵਿੱਚ, ਅਨਾਹ ਦੇ ਵਿੱਚ, ਗਰੀਡ ਦੇ ਵਿੱਚ, ਈਰਖਾ ਦੇ ਵਿੱਚ, ਹਸਦ ਦੇ ਵਿੱਚ, ਲੋਭ ਦੇ ਵਿੱਚ ਮਤ ਗੁਜ਼ਾਰ। ਰਹੀ ਕਬੀਰ ਸਾਹਿਬ ਦੀ ਜਿਹੜੀ ਹੈ ਉਹ ਸਾਨੂੰ ਸਿੱਖਿਆ। ਉਹਨਾਂ ਨੇ ਕਿਹਾ ਕਿ ਭਾਈ ਮੈਂ ਇੱਕ ਬੜਾ ਅਚੰਭਾ ਦੇਖਦਾ ਕਿ ਕਿੰਨੇ ਲੋਕ ਨੇ ਜਿਹੜੇ ਹੀਰਾ ਹਾਟ ਬਕਾਏ, ਜਿਹੜੇ ਹੀਰਿਆਂ ਨੂੰ, ਹੀਰੇ ਵਰਗੇ ਇਸ ਇਨਸਾਨੀ ਜ਼ਿੰਦਗੀ ਨੂੰ ਤਕੜੀ ਦੇ ਛਾਬੇ ਤੇ ਤੋਲ ਰਹੇ ਨੇ, ਹੱਟੀ ਹੱਟੀ ਵੇਚ ਰਹੇ ਨੇ। ਬਣਜਣ ਹਾਰੇ ਬਾਹਰਾ, ਕੌਡੀ ਬਦਲਿਆ ਜਾਏ। ਕਿ ਜੇ ਤੁਸੀਂ ਇਸ ਸਰੀਰ ਦੀ ਕੀਮਤ ਨੂੰ ਪਛਾਣਿਆ ਨਹੀਂ ਹੈ ਔਰ ਇਹਨੂੰ ਰੱਬ ਦੀ ਯਾਦ ਦੇ ਵਿੱਚ ਨਹੀਂ ਲਾਇਆ ਤੇ ਇਹ ਤੁਹਾਡਾ, ਜਿਹਨੂੰ ਇੱਕ ਥਾਂ ਹੋਰ ਉਹਨਾਂ ਨੇ ਕਿਹਾ ਕਿ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਤੁਸੀਂ ਆਪਣੀ ਜ਼ਿੰਦਗੀ ਕੌਡੀਆਂ ਦੇ ਭਾਅ ਵੇਚ ਰਹੇ ਹੋ, ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ। ਔਰ ਦੂਸਰਾ ਸ਼ਲੋਕ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਜਦੋਂ ਅਸੀਂ ਈਮਾਨ ਜਾਂ ਮਜ਼ਹਬ ਦੀ ਗੱਲ ਕਰਦੇ ਹਾਂ ਉਹ ਕੀ ਹੈ। ਉਹਨਾਂ ਨੇ ਫਰਮਾਇਆ, ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤੈ ਆਪ। ਕਿ ਭਾਈ ਜਿੱਥੇ ਗਿਆਨ ਹੋਏਗਾ, ਹੁਣ ਇੱਕ ਗਿਆਨ ਹੈ ਜਿਹੜਾ ਇਸਤੇਮਾਲ ਕਰਕੇ ਤੁਸੀਂ ਆਪਣਾ ਫਾਇਦਾ ਕਰਦੇ ਹੋ, ਦੂਸਰੇ ਦਾ ਨੁਕਸਾਨ ਕਰਦੇ ਹੋ। ਇੱਕ ਜਿਹੜਾ ਗਿਆਨ ਸੱਚਾ ਉਹ ਹੈ ਜਿਹਦੇ ਤੁਹਾਨੂੰ, ਜੇ ਤੁਸੀਂ ਐਨਲਾਈਟਨਡ ਹੁੰਦੇ ਹੋ ਤਾਂ ਤੁਸੀਂ ਧਰਮੀ ਬੰਦੇ ਬਣਦੇ ਹੋ, ਤੁਸੀਂ ਮਜ਼ਹਬੀ ਬਣਦੇ ਹੋ, ਤੁਸੀਂ ਰਾਈਟੀਅਸਨੈਸ ਵੱਲ ਤੁਰਦੇ ਹੋ ਕਿ ਜਿੱਥੇ ਗਿਆਨ ਹੈ ਉੱਥੇ ਧਰਮ ਹੋਏਗਾ। ਜੇ ਗਿਆਨ ਸੱਚਾ ਹੈ ਤੇ ਧਰਮ, ਬੰਦਾ ਵੀ ਸੱਚਾ ਧਰਮੀ ਹੋਏਗਾ। ਜਹਾਂ ਝੂਠ ਤੈ ਪਾਪ, ਤੇ ਜੇ ਤੁਹਾਡੀ ਜ਼ਿੰਦਗੀ ਝੂਠ ਤੇ ਮਬਨੀ ਹੈ ਤੇ ਫਿਰ ਇੱਕ ਪਾਪ ਨਹੀਂ, ਇੱਕ ਸਿਨ ਨਹੀਂ, ਇੱਕ ਗੁਨਾਹ ਨਹੀਂ, ਤੁਸੀਂ ਗੁਨਾਹ ਕਰਦੇ ਚਲੇ ਜਾਓਗੇ। ਕਿਉਂਕਿ ਤੁਹਾਡੀ ਸ਼ਖਸੀਅਤ ਦਾ ਆਧਾਰ, ਤੁਹਾਡੀ ਫਾਊਂਡੇਸ਼ਨ, ਤੁਹਾਡੀ ਨੀਂਹ ਜਿਹੜੀ ਹੈ ਉਹ ਝੂਠ ਦੇ ਉੱਤੇ ਰੱਖੀ ਹੋਈ ਹੈ। ਜਹਾਂ ਲੋਭ ਤਹ ਕਾਲ ਹੈ। ਉਹਨਾਂ ਨੇ ਕਿਹਾ ਜੇ ਗਰੀਡ ਰੱਖੋਗੇ, ਲੋਭ ਕਰੋਗੇ, ਅਲਟੀਮੇਟਲੀ ਜ਼ਿੰਦਗੀ ਤੁਹਾਡੀ ਲੋਭ 'ਚ ਬੀਤ ਜਾਏਗੀ, ਮੌਤ ਆ ਜਾਏਗੀ, ਤੁਸੀਂ ਲੋਭੀ ਮਰੋਗੇ। ਪਰ ਜਿੱਥੇ ਫॉरगिवनेस ਹੈ, ਜਹਾਂ ਖਿਮਾ ਤਹ ਆਪ। ਜੇ ਤੁਹਾਡੀ ਜ਼ਿੰਦਗੀ ਲੋਭ ਤੋਂ ਸਖਣੀ ਹੈ, ਧਰਮ ਦੇ ਉੱਤੇ, ਸੱਚ ਦੇ ਉੱਤੇ ਖੜੀ ਹੈ ਔਰ ਨਾਲ ਫॉरगिवनेस ਹੈ, ਖਿਮਾ ਕਰਨਾ, ਮੁਆਫ ਕਰਨਾ, ਤੇ ਉੱਥੇ ਰੱਬ ਵਸਦਾ ਹੈ। ਜਿੱਥੇ ਇਹ, ਕਿਉਂਕਿ ਇਹ ਸਾਰੇ ਜਿਹੜੇ ਗੁਣ ਨੇ ਇਹ ਰੱਬ ਦੇ ਗੁਣ ਨੇ, ਤੇ ਜੇ ਤੁਸੀਂ ਉਹਨਾਂ ਗੁਣਾਂ ਦੇ ਧਾਰਨੀ ਹੁੰਦੇ ਹੋ ਤੇ ਜ਼ਾਹਰ ਹੈ ਕਿ ਰੱਬ ਤੁਹਾਡੇ ਵਿੱਚ ਵਸਦਾ ਹੈ। ਔਰ ਅਗਲਾ ਫਾਈਨਲ ਸ਼ਲੋਕ ਹੈ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਹੁਣ ਨਾਲ ਹੀ ਆਇਡੈਂਟੀਫਾਈ ਕੀਤਾ ਕਿ ਇਨਸਾਨੀ ਵਜੂਦ ਦੀ ਸਭ ਤੋਂ ਖਤਰਨਾਕ ਬਿਮਾਰੀ ਕੀ ਹੈ, ਜਿਹਨੂੰ ਅਸੀਂ ਹਉਮੈ ਕਹਿੰਦੇ ਹਾਂ। ਗੁਰੂ ਸਾਹਿਬ ਨੇ ਵੀ ਕਿਹਾ ਹਉਮੈ ਦੀਰਘ ਰੋਗ ਹੈ, ਕਰੋਨਿਕ ਡਿਜ਼ੀਜ਼ ਹੈ। ਹਉਮੈ, ਅਨਾ, ਹੰਕਾਰ, ਈਗੋ, ਕਿ ਮੈਂ
ਤੇ ਜਦੋਂ ਇਹ ਮੈਂ ਤੂੰ ਚ ਬਦਲ ਜਾਏ, ਜਤ ਦੇਖਾਂ ਤਤ ਤੂੰ, ਤੇ ਇਹ ਰੂਹਾਨੀਅਤ ਹੈ। ਤੇ ਜੇ ਮੈਂ ਤੇ ਇਹ ਮਾਇਆ ਹੈ, ਇਹ ਦੁਨੀਆ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਮਾਇਆ ਤਜੀ ਤਾਂ ਕਿਆ ਭੈ, ਜੋ ਮਾਨ ਤਜਿਆ ਨਹੀਂ ਜਾਏ। ਇਹ ਹੁਣ ਉਹਨਾਂ ਫਕੀਰਾਂ ਨੂੰ ਵੀ, ਉਹਨਾਂ ਜੋਗੀਆਂ ਨੂੰ, ਸਿੱਧਾਂ ਨੂੰ, ਸੰਤਾਂ ਨੂੰ, ਬਾਬਿਆਂ ਨੂੰ, ਜਿਹੜੇ ਕਹਿੰਦੇ ਅਸੀਂ ਦੁਨੀਆਦਾਰੀ ਛੱਡ ਦਿੱਤੀ, ਪਰ ਹੰਕਾਰ 'ਚ ਭਰੇ ਹੋਏ ਨੇ। ਬਿਲਕੁਲ। ਔਰ ਤੁਸੀਂ ਦੇਖੋਗੇ ਕਈ ਮੈਂ ਇਕੱਠਾਂ 'ਚ ਦੇਖਿਆ, ਜਿਹੜੇ ਕੀਰਤਨ ਕਰਨ ਵਾਲੇ ਨੇ ਇੱਕ ਜਥੇ ਨੂੰ ਪਹਿਲਾਂ ਲਾ ਦਿਓ, ਦੂਜੇ ਵਾਜੇ ਚੁੱਕ ਕੇ ਤੁਰ ਪੈਂਦੇ ਨੇ। ਮਤਲਬ ਉਹਨਾਂ ਨੂੰ ਲੱਗਦਾ ਕਿ ਵੀ ਇਹਨਾਂ 'ਚ ਤਾਂ ਦੁਨੀਆਦਾਰੀ ਤੇ ਫਿਰ ਜਰ ਜਾਂਦੇ ਨੇ, ਇਹ ਤਾਂ ਉੱਥੇ ਹੀ ਜਿਹੜੇ ਫੂੰ ਕਰ ਰਹੇ ਹੁੰਦੇ ਨੇ ਵੀ ਉਹਨੂੰ ਕਿਉਂ ਬਿਠਾ ਦਿੱਤਾ। ਸੋ ਉਹੀ ਕਬੀਰ ਸਾਹਿਬ ਨੇ ਕਿਹਾ ਵੀ ਤੁਸੀਂ ਜੇ ਇਹ ਕਿਹਾ ਵੀ ਹੈ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤੁਹਾਡੇ ਅੰਦਰੋਂ ਹੰਕਾਰ ਤਾਂ ਗਿਆ ਹੀ ਨਹੀਂ, ਮਾਨ ਮੁਨੀ ਮੁਨ ਵਰ ਗਲੇ, ਕਿ ਭਾਈ ਇਸ ਹੰਕਾਰ ਦੀ ਬਦੌਲਤ ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਆਪਣੇ ਆਪ ਨੂੰ ਤਪੱਸਿਆ, ਉਹ ਵੀ ਗਲ ਜਾਂਦੇ ਨੇ, ਉਹ ਵੀ ਹੰਕਾਰ 'ਚ ਫਸੇ ਹੋਏ ਨੇ। ਮਾਨ ਸਭੈ ਕੋ ਖਾਏ, ਕਿ ਅਲਟੀਮੇਟਲੀ ਸਾਰੇ ਹੀ ਜਿਹੜੇ ਆਪਣੇ ਆਪ ਨੂੰ ਰੂਹਾਨੀ ਕਹਿਣ ਵਾਲੇ ਨੇ, ਉਹ ਵੀ ਇਸ ਹੰਕਾਰ ਦੀ ਭੇਟ ਚੜ ਜਾਂਦੇ ਨੇ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।